फिर मुल्की सियासत फिर मुतहरक कर दी जे नहीं तुहानू चैन आंदा चैन जो ना सब जो चैन में लगता कि सब ठंडा हो गया है ही कुछ नहीं। हाँ हलचल रहनी चाहिए ना। मुझे चैन ना आए चैन ना आए हैं कुछ लोगों को चैन नहीं आंदा वो कोई ना कोई उन्होंने शुद्धनी या कोई जिन्होंने कह लो ख्याल राई या दुरफंतनी क्योंकि जो तजिया नगारी भी जोड़ा है ना एक खुरक का ना है ना ये किसी वेले भी हो सकती है अचानक बैठे बैठे वो कुछ तो करना उन्हें तजिया देना है नाले दूजा भी होंदा ना जो साडे चुके वो ज़्यादा नज़र होंदियां ने कान भी खुले ने ठीक है आवाज़ां आंदियां इधरों उधरों फिर कोई राबते आंदे भी होंदे ने तो वो चीज़ां जी इनसाइड होंदियां कुछ चल रही होंदी है आम आदमी ना कोई ज़्यादा ही अवेयर ਇਹਦੇ ਚ ਨਾ ਇੱਕ ਚੀਜ਼ ਮੈਂ ਐਵੇਂ मजाक करना चाह रहा नहीं मजाक नहीं एक बड़ी मैं एक सोचने वाली गल है तुहानू दसन लगा ते वो इंज हुंदी है कि कोई भी जिहड़ा जर्नलिस्ट हुंदा है मतलब कि चाहे वो कोई कालम लिख रहा है चाहे वो तजिया कर रहा है या वो टीवी के उत्ते एंकर बन के बैठा है या किसी भी शक्ल ओदी हो सकती है ਹੁਣ ਤੁਹਾਡੇ ਇਸ ਕਿਉਂਕਿ ਕੰਮ ਐਸਾ ਹੈ ਪ੍ਰੋਫੈਸ਼ਨ ਐਸਾ ਹੈ ਇਹਦੇ 'ਚ ਤੁਹਾਡੇ ਮੁxtਲਿਫ ਲੋਕਾਂ ਨਾਲ ਰਿਲੇਸ਼ਨਸ ਵੀ ਹੁੰਦੇ ਨੇ ਫਿਰ ਤੁਸੀਂ ਮੀਡੀਆ ਨੂੰ ਔਰ ਮੁxtਲਿਫ ਜ਼ਰਾਏ ਨੂੰ ਜਿਹੜੇ ਜਰਾਇਦ ਨੇ ਉਹਨਾਂ ਨੂੰ ਦੇਖਣਾ ਵੀ ਹੁੰਦਾ ਚੈਨਲ ਵੀ ਦੇਖਣੇ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਇੰਝ ਹੁੰਦਾ ਕਿ ਤੁਸੀਂ ਇੱਕ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਹਾਂ ਕਿ ਮੁਸਲਿਮ ਲੀਗ ਨੂਨ ਦੇ ਜਿਹੜੇ MNAs ਨੇ ਉਹ ਅਗਰ ਫਰਜ਼ ਕਰੋ ਕਿ ਉਹਨਾਂ ਦੀ ਤਾਦਾਦ ਜਿੰਨੀ 80 ਹੈ 50 ਹੈ 60 ਕੌਮੀ ਅਸੈਂਬਲੀ ਦੇ ਕੋਈ 100 150 ਸੂਬਾਈ ਅਸੈਂਬਲੀ ਦਾ ਤੇ ਵਿੱਚ ਕੋਈ ਅਹੁਦੇਦਾਰ ਵੀ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਦੋ ਆਂਦੇ ਨਾਲ ਮੇਰੇ ਵੀ ਤਾਲੁਕ ਨੇ ਚਲੋ ਮੈਂ ਇੱਕ ਗੱਲ ਕਰ ਰਿਹਾ ਹਾਂ ਉਹ ਤੇ ਹੈ ਨਾ ਮੈਂ ਇੱਕ ਮਿਸਾਲ ਦੇ ਤੌਰ ਤੇ ਮੇਰੇ ਵੀ ਤਾਲੁਕ ਨੇ ਹੁਣ ਉਹਨਾਂ ਦੇ ਨਾਲ ਮੈਂ ਕਿਧਰੇ ਚਾਹ ਪੀ ਰਿਹਾ ਹਾਂ ਜਾਂ ਮੈਂ ਕੋਈ ਖਾਣਾ ਖਾ ਰਿਹਾ ਹਾਂ ਤੇ ਗੱਲਾਂ ਹੋਣ ਲੱਗ ਪਈਆਂ ਤੇ ਮੈਂ ਉਹਨਾਂ ਨੇ ਸਾਨੂੰ ਪੁੱਛਿਆ ਕਿ ਜੀ ਦੇਖੋ ਜੀ ਸਾਨੂੰ ਤਾਂ ਕੁਝ ਮਿਲ ਹੀ ਨਹੀਂ ਰਿਹਾ ਉਹ ਸਿਰਫ MPA ਵੇ ਜਾਂ ਸਿਰਫ MNA ਵੇ ਤੇ ਉਹਨੂੰ ਕੁਝ ਨਹੀਂ ਫਿਲਹਾਲ ਲੱਭਿਆ ਜਾਂ ਉਹਨੇ ਕਿਹਾ ਕਿ तो पीपल्स पार्टी के नाल भी यार वो पीपल्स पार्टी भी इंज करती तो इंज करती हूँ मैंने फूड फॉर थॉट है मिले कि मैं उन्होंने अगे आ गया कहा कि मैनू पता चलिया मुस्लिम लीग नून दे अंदरूनी जराए दे नाल अंदरूनी जराए ना पता चलिया कि एक तो पार्टी के अंदर भी जिहड़ी है ना वो बहुत बेचैनी पाई जा रही है ठीक है ना जी और मुख्तलिफ जिहड़े MNA और MPA ने वो अपना शेयर ना मिलन की वजह नाल वो परेशान ने तो दूसरी तरफ नून लीग दे नाल भी मुस्लिम लीग दे लोग जिहड़े ने वो बड़ा परेशान ने तो वो नहीं पसंद करते जिहड़ा आपस विच हुकूमत चल रहा तो इहदे नाल ते आने वाले टाइम च उत्थों मैं एक तजिया करांगा कि इख्तलाफात ने और हुकूमत नूं खतरा है तो बहुत कुछ ब्लास्ट हो सकता तो ये सारी कहानी मैं जराए नाल कीती ते हुण जिहड़ा बंदा मैनूं मिलिया है ਉਹਦਾ मुस्लिम लीग नून ਦੀ पार्टी पॉलिसीज़ ਦੇ ਨਾਲ दूर दूर तक कोई ताल्लुक नहीं सही सिर्फ ਉਹਨੇ ਟਿਕਟ ਲਿਆ ਇਲੈਕਸ਼ਨ ਲੜਿਆ ਤੇ ਅਸੈਂਬਲੀ ਦੇ ਵਿੱਚ ਆ ਗਿਆ ਠੀਕ ਹੈ ਪਾਲਿਸੀ ਸਾਜ਼ੀ ਦੇ ਵਿੱਚ ਉਹਦਾ ਕੋਈ ਤਾल्लुक ਨਹੀਂ ਸੈਂਟਰਲ ਐਗਜ਼ੈਕਟਿਵ ਕਮੇਟੀਆਂ ਦਾ ਉਹ ਰੁਕਨ ਨਹੀਂ ਉਹ ਕਿਚਨ ਕੈਬਨਿਟ ਦਾ ਉਹ ਰੁਕਨ ਨਹੀਂ ਯਾਨੀ ਉਹ ਕਿਸੇ ਵੀ ਖਾਤੇ 'ਚ ਨਹੀਂ ਹੈਗਾ ਤੇ ਉਹ ਅੰਦਰੂਨੀ ਜ਼ਰੀਆ ਹੋ ਜਾਂਦਾ ਤੇ ਇਹ ਫਿਰ ਬਾਜ਼ ਔਕਾਤ ਇਹ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਪੀਪਲਸ ਪਾਰਟੀ ਔਰ ਜਿਹੜੀ 18ਵੀਂ ਤਰਮੀਮ ਔਰ ਮੁਸਲਿਮ ਲੀਗ ਨੂਨ ਦੇ ਹਵਾਲੇ ਨਾਲ ਸੌਰੀ ਮੈਂ 28ਵੀਂ ਤਰਮੀਮ ਦੀ ਗੱਲ ਕਰ ਰਿਹਾ 18ਵੀਂ ਤੇ ਹੋ ਗਈ ਤੇ ਉਹਦੇ 28ਵੀਂ ਹੀ ਹੈ ਲੇਕਿਨ ਉਹਦੇ 'ਚ 18ਵੀਂ ਤਰਮੀਮ ਦੇ ਹਵਾਲੇ ਨਾਲ ਕੁਝ ਤਫਜ਼ਾਤ ਤੇ ਇਹ ਕੋਈ 2-4 ਦਿਨਾਂ ਤੋਂ ਦੁਬਾਰਾ ਕੜੀ ਦੇ ਵਿੱਚ ਪੁਰਾਣੀ ਕੜੀ 'ਚ ਉਬਾਲ ਆਉਣਾ ਸ਼ੁਰੂ ਹੋਇਆ ਕਿ ਕੁਝ ਜਿਹੜੇ ਮੁਬਸਰੀਨ ਨੇ ਤੇ ਉਹਨਾਂ ਮੁਬਸਰੀਨ ਦਾ ਵੀ ਨਹੀਂ ਪਤਾ ਤੇ ਜਿਹੜੇ ਜ਼ਰਾਏ ਨੇ ਉਹਨਾਂ ਦਾ ਵੀ ਨਹੀਂ ਪਤਾ ਤੇ ਉਹ ਮੁxtਲਿਫ ਜਗ੍ਹਾ ਦੇ ਉੱਤੇ ਗੱਲਾਂ ਹੁੰਦੀਆਂ ਨੇ ਤੇ ਜ਼ਾਹਰ ਹੈ ਜਦੋਂ ਖਾਲੀ ਭਾਂਡੇ ਇਕੱਠੇ ਹੁੰਦੇ ਨੇ ਤੇ ਉਹ ਖੜਕਦੇ ਵੀ ਨੇ ਤੇ ਜਦੋਂ ਸਾਫੀ ਬੈਣ ਤੇ ਉਹਨਾਂ ਨੇ ਕੋਈ ਨਾ ਕੋਈ ਗੱਲਾਂ ਵੀ ਕਰਨੀਆਂ ਹੁੰਦੀਆਂ ਨੇ ਤੇ ਉਹਦੇ ਚੋਂ ਕੋਈ ਗੱਲ ਕੱਢਣੀ ਹੁੰਦੀ ਤੋ ਮੈਨੂੰ ਕੋਈ ਇੰਜ ਦੀ ਹੀ ਇਹ ਲੱਗਦੀ ਹੈ ਇਹ ਤੇ ਗੱਲ ਤੁਹਾਡੀ ਤੁਹਾਨੂੰ ਮੈਂ ਇੱਥੋਂ ਇਹ ਲੱਗਿਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਇਖਤਲਾਫਾਤ ਜਾਂ ਕੋਈ ਚੀਜ਼ ਇਸ ਤਰ੍ਹਾਂ ਪੀਪਲਸ ਪਾਰਟੀ ਜਾਂ ਮੁਸਲਿਮ ਨੂਨ 'ਚ ਤਰਮੀਮ ਦੇ ਹਵਾਲੇ ਨਾਲ ਹੈ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਪਹਿਲੇ ਵੀ ਮੈਂ ਇਹ ਗੱਲ ਕਰ ਚੁੱਕਿਆ ਹਾਂ ਕਿ ਤੁਹਾਨੂੰ ਇਹ ਇੱਕ ਬਤੌਰ ਸਟੂਡੈਂਟ ਆਫ ਪੋਲਿਟਿਕਸ तो तुसी स्टूडेंट ऑफ पॉलिटिक्स जिसले तुहानू पता होना चाहिए कि दो मुख्तलिफ पार्टियां ने बिल्कुल ठीक सिंपल उन्हां दे डिफरेंट मतलब कि मकासद ने दोनों
ਟੌਪ ਇਕਤਦਾਰ ਦੇ ਵਿੱਚ ਲੈਣਾ ਵੀ ਚਾਹੁੰਦੇ ਨੇ। ਹਰ ਪਾਰਟੀ ਦਾ ਇਹ ਇੱਕ ਹੱਕ ਹੈ, ਔਰ ਇਸ ਵੇਲੇ ਇਹ ਵੀ ਇੱਕ ਰਿਐਲਿਟੀ ਹੈ ਕਿ ਉਹਨਾਂ ਦੇ ਦਰਮਿਆਨ ਮਾਜ਼ੀ 'ਚ ਵੀ ਇਖਤਲਾਫ ਰਹੇ ਨੇ, ਹੁਣ ਵੀ ਇਖਤਲਾਫ ਨੇ। ਉਹ ਇੱਕ ਦੂਸਰੇ 'ਚ ਜ਼ਮ ਤੇ ਨਹੀਂ ਹੋ ਗਏ। ਹਾਂ ਬਿਲਕੁਲ। ਜਾਂ ਉਹਨਾਂ ਨੇ ਇਹ ਤਾਂ ਨਹੀਂ ਕੀਤਾ ਕਿ ਵੀ ਉਹ ਕਿਸੇ ਦੇ ਨਜ਼ਰੀਆਤ ਕਬੂਲ ਕਰ ਲਏ ਨੇ ਤੇ ਉਹਨਾਂ ਦੇ ਵਿੱਚ ਉਹ ਚਲੇ ਗਏ ਨੇ, ਇੰਜ ਵੀ ਕੋਈ ਨਹੀਂ ਹੈਗਾ। ਉਹ ਉਹਨਾਂ ਦੀ ਲਾਈਨ ਆਫ ਐਕਸ਼ਨ ਅਲੱਗ ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਇਸ ਜਿਹੜਾ ਸਿਸਟਮ ਹੈਗਾ ਇਹਦੇ ਉਹ ਵੱਡੇ ਸਟੇਕ ਹੋਲਡਰ ਨੇ, ਉਹ ਵੱਡੇ ਸਟੇਕ ਹੋਲਡਰਸ ਨੇ, ਉਹਨਾਂ ਨੇ ਆਪਣੇ ਆਪਣੇ ਹਦਫ ਬਣਾ ਲਏ ਨੇ, ਆਪਣੇ ਆਪਣੇ ਮਕਾਸਦ ਤੈਅ ਕਰ ਲਏ ਨੇ, ਔਰ ਉਹ ਮਕਾਸਦ ਦੇ ਉੱਤੇ ਉਹ ਇਕੱਠੇ ਚੱਲਦੇ ਪਏ ਨੇ। ਮਕਾਸਦ ਪੀਪਲਸ ਪਾਰਟੀ ਦੇ ਵੀ ਨੇ, ਮਕਾਸਦ ਮੁਸਲਿਮ ਲੀਗ ਨੂਨ ਦੇ ਵੀ ਨੇ, ਔਰ ਇਹ ਤੈਅਸ਼ੁਦਾ ਨੇ, ਇੱਕ ਦੂਸਰੇ ਨੇ ਇਹਨਾਂ ਦੀ ਅਰੇਂਜਮੈਂਟ ਕਰ ਲਈ। ਔਰ ਮੈਂ ਇਸ ਚੀਜ਼ ਦਾ ਹਾਮੀ ਹਾਂ। ਮੈਂ ਆਪਣੇ ਕਾਲਮਾਂ ਦੇ ਵਿੱਚ ਵੀ ਔਰ ਆਪਣੇ ਤਜ਼ੀਆ ਦੇ ਵਿੱਚ ਵੀ ਇਹ ਮੈਂ ਗੱਲ ਕਰਦਾ ਰਿਹਾ ਵਾਂ। ਕੋਈ ਵੀ ਮੁਲਕ ਜਿਸਲੇ ਕੋਈ ਉੱਥੇ ਤੁਸੀਂ ਇਸਤਹਿਕਾਮ ਦੇਖਣਾ ਚਾਹੁੰਦੇ ਹੋ, ਅਗਰ ਤੁਸੀਂ ਪੋਲੀਟੀਕਲ ਇਸਤਹਿਕਾਮ ਦੇਖਣਾ ਚਾਹੁੰਦੇ ਹੋ, ਅਗਰ ਤੁਸੀਂ ਇਕਨੋਮਿਕ ਸਟੇਬਿਲਿਟੀ ਤੁਸੀਂ ਉੱਥੇ ਦੇਖਣਾ ਚਾਹੁੰਦੇ ਹੋ, ਤੇ ਜਿਹੜੇ ਉਸ ਸਟੇਟ ਹੁੰਦੀ ਹੈ, ਉਸ ਸਟੇਟ ਦੇ ਜਿਹੜੇ ਮੇਜਰ ਸਟੇਕ ਹੋਲਡਰਸ ਹੁੰਦੇ ਨੇ ਨਾ, ਉਹਨਾਂ ਨੂੰ ਆਪਣੇ ਆਪਣੇ ਜਿਹੜੇ ਉਹਨਾਂ ਦੇ ਇੰਟਰਸਟ ਹੁੰਦੇ ਨੇ ਨਾ, ਉਹਨਾਂ ਨੂੰ ਮੁਕੰਮਲ ਡਿਫਾਈਨ ਕਰ ਲੈਣਾ ਚਾਹੀਦਾ। ਉਹ ਜਦੋਂ ਡਿਫਾਈਨ ਹੋ ਜਾਣਗੇ ਨਾ ਤੇ ਉਹ ਆਪਣੇ ਆਪਣੇ ਇੰਟਰਸਟ ਦੇ ਹਿਸਾਬ ਨਾਲ ਪਾਵਰ ਸ਼ੇਅਰਿੰਗ ਕਰ ਲੈਂਦੇ ਨੇ, ਤੇ ਉਹਦਾ ਫਿਰ ਉਹ ਮੁਲਕ ਸਮੂਥਲੀ ਚੱਲਦਾ ਰਹਿੰਦਾ ਹੈਗਾ। ਪੂਰੀ ਦੁਨੀਆ ਦੀ ਜਿੰਨੀ ਵੀ ਮੁਸਤਹਿਕਮ ਇਕਨੋਮੀਆਂ ਨੇ, ਮੁਸਤਹਿਕਮ ਸਿਸਟਮ ਨੇ, ਉਹ ਇਸੇ ਤਰੀਕੇ ਦੇ ਨਾਲ ਚੱਲਦੇ ਨੇ। ਜਿਸ ਵੇਲੇ ਸਟੇਕ ਹੋਲਡਰਸ ਦੇ ਦਰਮਿਆਨ ਤਰਜੀਹਾਤ ਉਤੇ ਇਖਤਲਾਫਾਤ ਸ਼ਿੱਦਤ ਅਖਤਿਆਰ ਕਰਦੇ ਨੇ, ਆਪਣੇ ਸ਼ੇਅਰਸ ਕੋਈ ਜ਼ਿਆਦਾ ਮੰਗਦਾ ਹੈ, ਕੋਈ ਵੱਧ ਮੰਗਦਾ ਹੈ, ਤੇ ਉਹਦੇ ਤੇ ਲੜਾਈ ਹੁੰਦੀ ਹੈ, ਤੇ ਪੂਰਾ ਮੁਲਕ ਉਹ ਇੰਤਸ਼ਾਰ ਦਾ ਸ਼ਿਕਾਰ ਹੁੰਦਾ ਹੈ, ਔਰ ਉੱਥੇ ਅਨਰੈਸਟ, ਗਲਾਓ ਜਲਾਓ ਦੀ ਸਿਚੁਏਸ਼ਨ ਸ਼ੁਰੂ। ਤੇ ਵਕਤ ਨੇ ਪੀਪਲਸ ਪਾਰਟੀ ਔਰ ਨੂਨ ਲੀਗ ਨੂੰ ਇਹ ਚੀਜ਼ ਦੱਸ ਦਿੱਤੀ ਹੈ ਕਿ ਸਾਨੂੰ ਆਪਣੇ ਇੰਟਰਸਟ ਜਿਹੜੇ ਨੇ ਉਹ ਆਪਣੇ ਆਪਣੇ ਸਾਈਜ਼ ਦੇ ਮੁਤਾਬਕ ਰੱਖਣੇ ਚਾਹੀਦੇ ਨੇ। ਇੱਕ ਦੂਸਰੇ ਦੇ ਇੰਟਰਸਟ ਦੇ ਉੱਤੇ ਮਲਕੀਅਤ ਜਤਾਉਣ ਦੇ ਨਾਲ ਲੜਾਈ ਹੋਏਗੀ, ਉਹਦਾ ਫਾਇਦਾ ਉਹਨਾਂ ਲੋਕਾਂ ਨੂੰ ਹੋਏਗਾ ਜਿਨ੍ਹਾਂ ਦੇ ਸਾਈਜ਼ ਛੋਟੇ ਨੇ। ਐਥਨਿਕ ਸਟਾਈਲ ਅਗਰ ਦੇਖਦੇ ਹਾਂ, ਉਹਨਾਂ ਦੇ ਵੀ ਸਾਈਜ਼ ਛੋਟੇ ਨੇ। ਲਿੰਗੁਇਸਟਿਕ ਜਿਹੜੀਆਂ ਕੂਵਤਾਂ ਨੇ ਉਹਨਾਂ ਨੂੰ ਵੀ ਦੇਖਦੇ ਹਾਂ ਤੇ ਉਹ ਵੀ ਸਾਈਜ਼ ਛੋਟੇ ਨੇ। ਜਿਹੜੀ ਕੌਮ ਪ੍ਰਸਤ ਕੂਵਤਾਂ ਨੇ ਤੇ ਉਹਨਾਂ ਦੇ ਵੀ ਸਾਈਜ਼ ਛੋਟੇ ਨੇ। ਔਰ ਜਿਹੜੀਆਂ ਰਿਲੀਜਨ ਬੇਸਡ ਪੋਲੀਟੀਕਲ ਆਰਗੇਨਾਈਜੇਸ਼ਨਸ ਔਰ ਪੋਲੀਟੀਕਲ ਪਾਰਟੀਜ਼ ਨੇ, ਉਹਨਾਂ ਦਾ ਵੀ ਸਾਈਜ਼ ਬਹੁਤ ਛੋਟਾ ਹੈ, ਲੇਕਿਨ ਉਹਨਾਂ ਦੀ ਬਲੈਕਮੇਲਿੰਗ ਕੁਵਤ ਬਹੁਤ ਜ਼ਿਆਦਾ ਹੈ। ਉਹਦੀ ਵਜ੍ਹਾ ਇਸ ਵਜ੍ਹਾ ਨਾਲ ਹੁੰਦੀ ਹੈ ਕਿ ਇਹ ਇੰਟਰਸਟ ਆਪਸ 'ਚ ਲੜ ਪੈਂਦੇ ਨੇ। ਠੀਕ ਹੈ, ਹੁਣ ਇੱਕ ਲੱਕੀਲੀ ਇਸ ਮੁਲਕ ਦੀ ਖੁਸ਼ਕਿਸਮਤੀ ਮੈਂ ਤਾਂ ਇਹ ਕਹਾਂਗਾ ਕਿ ਐਸਟੈਬਲਿਸ਼ਮੈਂਟ ਔਰ ਸਿਵਿਲੀਅਨ ਸਟੇਕ ਹੋਲਡਰ ਦਾ ਜਿਹੜਾ ਗਾਲਬ ਹਿੱਸਾ ਹੈ, ਇਹਨਾਂ ਨੇ ਆਪਣੇ ਅਰੇਂਜਮੈਂਟ ਬਿਹਤਰੀਨ ਤਰੀਕੇ ਦੇ ਨਾਲ ਕਰ ਰਿਹਾ, ਔਰ ਉਹ ਅਰੇਂਜਮੈਂਟ ਚੱਲ ਰਿਹਾ। ਹੁਣ ਆ ਜਾਂਦੇ ਅਸੀਂ 28ਵੀਂ ਤਰਮੀਮ। ਨਹੀਂ, ਪਹਿਲੇ 28ਵੀਂ ਤੋਂ ਪਹਿਲੇ ਤੁਸੀਂ ਕੌਮ ਪ੍ਰਸਤ ਦੀ ਜੋ ਕਿ ਗੱਲ ਕੀਤੀ ਹੈ, ਤੇ ਮਹਿਮੂਦ ਚਕਦਈ ਸਾਹਿਬ ਦਾ ਜਿਹੜਾ ਬਿਆਨ ਹੈ ਉਹਨੂੰ ਤੁਸੀਂ ਕੀ ਮਤਲਬ ਕਿਸ ਤਰ੍ਹਾਂ ਦੇਖਦੇ ਹੋ? ਕਹਿ ਰਹੇ ਨੇ ਪਾਕਿਸਤਾਨ ਅਲੱਹਦਗੀ ਦੀਆਂ ਆਵਾਜ਼ਾਂ, ਪਹਿਲੇ ਬਲੋਚਿਸਤਾਨ, ਸਾਨੂੰ ਕੇਪੀ ਉੱਠਣਗੀਆਂ। ਤੇ ਇਹ ਤੁਸੀਂ ਦੇਖੋ ਨਾ, ਇਹ ਇੱਕ ਬਲੈਕਮੇਲਿੰਗ ਦਾ ਪੋਲੀਟੀਕਲ ਜਿਹੜਾ ਹੈ ਨਾ ਇੰਸਟਰੂਮੈਂਟ ਹੈ। ਹਮੇਸ਼ਾ ਤੋਂ ਜਦੋਂ ਦਾ ਪਾਕਿਸਤਾਨ ਬਣਿਆ, ਕੌਮ ਪ੍ਰਸਤਾਂ ਨੇ ਇਸ ਇੰਸਟਰੂਮੈਂਟ ਨੂੰ ਯੂਜ਼ ਕੀਤਾ, ਜਿਹਦੇ ਵਿੱਚ ਪਖਤੂਨ ਜਾਂ ਪਸ਼ਤੂਨ, ਜਿਹਨੂੰ ਮੈਂ ਸਮਝਣਾ ਕਿ ਪਸ਼ਤੋ ਬੋਲਣ ਵਾਲਾ ਬੈਲਟ ਹੈਗੀ, ਉਹ ਪਸ਼ਤੋ ਬੋਲਣ ਵਾਲਾ ਗਰੁੱਪ ਉਹਨਾਂ ਨੇ, ਔਰ ਬਲੋਚ ਗਰੁੱਪ ਨੇ, ਇਹਨਾਂ ਨੇ ਇੱਕ ਇਹੋ ਜਿਹੀ ਅਲੱਹਦਗੀ ਦੀ ਔਰ ਇਹਨੂੰ ਬੁਨਿਆਦ ਬਣਾ ਕੇ ਕਦੇ ਪਸ਼ਤੂਨਿਸਤਾਨ ਦਾ ਨਾਰਾ ਲਾਇਆ, ਕਦੇ ਲਰ ਔਰ ਬਰ ਅਫਗਾਨ ਦਾ ਇਸ਼ੂ ਕੀਤਾ, ਔਰ ਉਹਦੇ ਅੰਦਰ ਇੱਕ ਆਪਣੀ ਬਲੈਕਮੇਲਿੰਗ ਕੁਵਤ ਬਣਾਈ, ਔਰ ਮੁਲਕ ਦੇ ਵਿੱਚ ਬਹੁਤ ਇੱਕ ਛੋਟੀ ਜਿਹੀ ਹੈਸੀਅਤ ਹੋਣ ਦੇ ਬਾਵਜੂਦ ਵੱਡੇ ਉਹਦੇ ਵੱਡੇ ਫਵਾਇਦ ਔਰ ਜਿਹੜਾ ਇਕਤਦਾਰ ਦਾ ਕੇਕ ਹੈ ਉਹਦੇ ਮੇਜਰ ਹਿੱਸਾ ਖੁਦ ਖਾਦਾ। ਠੀਕ ਹੈ, ਲੇਕਿਨ ਉਹ ਕੋਲਡ ਵਾਰ ਦਾ ਜ਼ਮਾਨਾ ਸੀ। ਇਹਨਾਂ ਨੂੰ ਇਹ ਅੱਜ ਪਤਾ ਲੱਗ ਜਾਣਾ ਚਾਹੀਦਾ ਕਿ ਕੋਲਡ ਵਾਰ ਮੁੱਕ ਗਈ ਹੈ, ਤੁਹਾਡਾ ਇਹ ਚੂਰਨ ਹੁਣ ਮੁੱਕਣਾ, ਇਹ ਖਤਮ ਹੋ ਗਿਆ। ਠੀਕ ਹੈ, ਚਕਦਈ ਸਾਹਿਬ ਹੋਰਾਂ ਨੂੰ ਬਹੁਤ ਸ਼ੌਕ ਹੈਗਾ, ਅਗਰ ਪਖਤੂਨ ਬੈਲਟ ਦੇ ਵਿੱਚ ਅਲੱਹਦਗੀ ਦਾ ਨਾਰਾ ਵੱਜਣ ਦਾ ਉਹਨਾਂ ਨੂੰ ਖੌਫ ਹੈ ਜਾਂ ਸ਼ੌਕ ਹੈ ਤਾਂ ਪੂਰਾ ਕਰ ਲੈਣ। ਉਹਨਾਂ ਨੂੰ ਕਿੰਨਾ ਰੋਕਿਆ? ਉਹਨਾਂ ਦੇ ਨਾਲ ਤੇ ਆਪਣੇ ਦੋ ਬੰਦੇ ਨਹੀਂ ਹੈਗੇ, ਉਹਨਾਂ ਨੇ ਕਾਹਦਾ ਨਾਰਾ ਲਾਣਾ? ਇਹ ਸੋਚੋ ਨਾ ਕਿ ਇੱਕ ਬੰਦਾ ਜਿਹੜਾ ਹੈ ਉਹ ਤੇ ਮੰਗੇ ਤਾਂਗੇ ਦੀ ਨਿਸ਼ਿਸਤ ਉਹਨੇ ਲਈ ਹੈ, ਪਸ਼ੀਨ ਤੋਂ ਬਾਹਰ ਉਹਨੂੰ ਜਾਣਦਾ ਕੋਈ ਨਹੀਂ। ਉਹਨਾਂ ਦੇ ਜਿਹੜੇ ਪਖਤੂਨ ਜਿਨ੍ਹਾਂ ਦਾ ਪਸ਼ਤੂਨ ਜਿਨ੍ਹਾਂ ਦਾ ਨਾਰਾ ਮਾਰਦਾ, ਉਹ ਉਹਦਾ ਨਾਮ ਤਾਂ ਨਹੀਂ ਵਾਕਫ ਅੱਧੇ ਤੇ ਜਿਹੜੇ KP 'ਚ ਰਹਿੰਦੇ ਨੇ ਉਹਨਾਂ ਨੂੰ ਇਹ ਵੀ ਨਹੀਂ ਪਤਾ। ਕਈ ਜਿਹੜੇ ਤੁਸੀਂ ਚਲੇ ਜਾਓ ਵਜ਼ੀਰਿਸਤਾਨ ਦੇ ਵਿੱਚ ਤੇ ਉਹਦੇ ਏਰੀਆ ਦੇ ਵਿੱਚ ਜਾਓ, ਟਰਾਈਬਲ ਇਲਾਕਿਆਂ ਦੇ ਵਿੱਚ, ਆਮ ਬੰਦੇ ਟਰਾਈਬਲ ਨੂੰ ਪੁੱਛੋਗੇ ਮਹਿਮੂਦ ਚਕਦਈ ਕੌਣ ਹੈ, ਤੇ ਉਹਨਾਂ ਨੂੰ ਨਹੀਂ ਪਤਾ ਹੈਗਾ ਇਹ ਕੌਣ ਹੈਗਾ।
ਉਹਨਾਂ ਨੂੰ ਕਹਿੰਦੇ ਨੇ ਕਿਸੇ ਇਹਨਾਂ ਤੇ ਵੀ ਠੀਕ ਹੈ। ਮੀਆਂ ਸਾਹਿਬ ਵੱਡੇ ਮੀਆਂ ਸਾਹਿਬ ਜਿਹੜੇ ਮੀਆਂ ਨਵਾਜ਼ ਸ਼ਰੀਫ ਦੀ ਮਿਹਰਬਾਨੀ ਕਿ ਉਹਨਾਂ ਨੇ ਇਹਨਾਂ ਨੂੰ ਐਡਾ ਚੁੱਕਿਆ, ਉਹਨਾਂ ਦੀ ਪਤਾ ਨਹੀਂ ਉਹਨਾਂ ਦਾ ਉਸ ਵੇਲੇ ਕੀ ਸੋਚ ਸੀ, ਜਾਂ ਉਹਨਾਂ ਦੀ ਜਿਹੜੀ ਆਪਣੀ ਪੋਲੀਟੀਕਲ ਅਪਰੋਚ ਦੇ ਨਾਲ ਨਾਲ ਤੁਹਾਨੂੰ ਹਿਸਟਰੀ ਦਾ ਅਦਰਾਕ ਵੀ ਤੇ ਹੋਣਾ ਚਾਹੀਦਾ ਨਾ, ਜੋਗਰਾਫੀਆ ਦਾ ਅਦਰਾਕ ਵੀ ਹੋਣਾ ਚਾਹੀਦਾ। ਹੁਣ ਮੀਆਂ ਸਾਹਿਬ ਦੀਆਂ ਉਹਨਾਂ ਦੀ ਇੱਕ ਜ਼ਿਹਨੀ ਜਾਂ ਉਹਨਾਂ ਦਾ ਜਿਹੜਾ ਸਟਾਈਲ ਆਫ ਥਿੰਕਿੰਗ ਹੈਗਾ, ਜਾਂ ਉਹਨਾਂ ਦੀ ਜਿਹੜੀ ਉਹਨਾਂ ਨੇ ਜਿਹੜਾ ਨਤੀਜਾ ਅਖਜ਼ ਕੀਤਾ ਹੋਏਗਾ ਉਸ ਵੇਲੇ ਦੇ ਹਿਸਾਬ ਨਾਲ ਸ਼ਾਇਦ ਉਹ ਪਾਲਿਸੀ ਉਹਨਾਂ ਦੀ ਠੀਕ ਹੋਵੇ। ਵੈਸੇ ਉਹਨਾਂ ਦੀ ਕੋਸ਼ਿਸ਼ ਤੇਰੀ ਕਿ ਵੀ ਸਾਰਿਆਂ ਨੂੰ ਨਾਲ ਲੈ ਕੇ ਨਾਲ ਲਈਏ ਤੇ 13 ਚ ਵੀ ਉਹਨਾਂ ਨੇ ਮੌਲਾਨਾ ਨੂੰ ਰਾਜ਼ ਕਰ ਲਿਆ ਸੀ, ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਨੂੰ ਸਾਡਾ ਚਲੋ ਕੋਈ ਗੱਲ ਨਹੀਂ ਯਾਰ ਕਰਦਾ, ਜਿਵੇਂ ਵੀ ਕੋਈ ਸਟਾਈਲ ਹੈ, ਅਸੀਂ ਲੋਕ ਕਹਿੰਦੇ ਆ ਕਿ ਯਾਰ ਚੱਲ ਛੋਟਾ ਮੋਟਾ ਹੈ ਤੇ ਉਹ ਕੋਈ ਡਰ ਨਹੀਂ। ਤੇ ਐਸੇ ਤਰ੍ਹਾਂ ਹੀ ਸਿੰਧ ਦੇ ਜਿਹੜੇ ਕੌਮ ਪ੍ਰਸਤ ਕੂਤਾਂ ਨੇ ਉਹਨਾਂ ਨੇ, ਔਰ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਕਾਲਾ ਬਾਗ ਡੈਮ ਨੂੰ ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਔਰ ਹਰਾਮ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਐਕਸਪਰਟ ਹੋਵੇ, ਨਾ ਇਹ ਕੋਈ ਆਬੀ ਐਕਸਪਰਟ ਨੇ, ਨਾ ਇਹ ਜੋਗਰਾਫੀਆ ਦੇ ਐਕਸਪਰਟ ਨੇ, ਨਾ ਇਹ ਮੈਟਲਰਜੀ ਦੇ ਐਕਸਪਰਟ ਨੇ, ਜ਼ਮੀਨ ਦੇ ਐਕਸਪਰਟ ਨੇ, ਤੇ ਨਾਰੇ ਮਾਰਨ ਵਿੱਚ ਇਹਨਾਂ ਦਾ ਇੱਕ ਨਾਂ ਹੈ। ਤੇ ਪਾਕਿਸਤਾਨ ਵਰਗੇ ਮੁਲਕ ਦੇ ਵਿੱਚ ਇਹਨਾਂ ਲੋਕਾਂ ਦਾ ਤੂਤੀ ਬੋਲਦਾ ਸੀ। ਤੇ ਇਹ ਜਿਹੜੇ ਹੁਣ ਆਇਨ ਬਚਾਓ, ਵੀ ਬੰਦਾ ਪੁੱਛੇ ਕਿ ਆਇਨ ਅਸੈਂਬਲੀ ਬਣੀ, ਉੱਥੇ ਤਰਮੀਮਾਂ ਹੋ ਰਹੀਆਂ ਨੇ, ਉਹ ਤੇ ਕਾਨੂੰਨ ਸਾਜ਼ੀ ਹੋ ਰਹੀ ਹੈ, ਤੇ ਤੁਸੀਂ ਪਤਾ ਨਹੀਂ ਕਿਹੜੇ ਆਇਨ ਨੂੰ ਬਚਾਉਣ ਚੱਲੇ ਹੋ। 73 ਵਾਲਾ ਬਚਾਣਾ, ਉਹ ਕਹਿੰਦੇ ਬਾਕੀ ਜਿਹੜੀ ਤਰ੍ਹਾਂ 73 ਵਾਲੇ ਹੀ ਚਲੇ ਆ ਰਹੇ ਨੇ। ਇਹਨਾਂ ਦੀ ਇਹ ਅਕਲ ਦੇਖੋ, ਇਹਨਾਂ ਦੀ ਪੋਲੀਟੀਕਲ ਐਂਗਲ ਸੋਚਣ ਦਾ ਅੰਦਾਜ਼ ਦੇਖੋ। ਮੈਂ ਇਸ ਚੀਜ਼ ਦਾ ਇਕੱਲੇ ਮਹਿਮੂਦ ਅਚਕਜ਼ਈ ਸਾਹਿਬ ਦੀ ਨਹੀਂ ਗੱਲ ਕਰਦਾ, ਪੀਟੀਆਈ ਦੇ ਜਿਹੜੇ ਲੀਡਰਾਂ ਨੇ ਜਾਂ ਜਿਹੜੇ ਏਐਨਪੀ ਦੇ ਲੀਡਰਾਂ ਨੇ, ਹਾਲਾਂਕਿ ਏਐਨਪੀ ਦੇ ਹਵਾਲੇ ਦੇ ਨਾਲ ਮੇਰੇ ਜ਼ਾਤੀ ਸੋਚ ਦੇ ਹਵਾਲੇ ਦੇ ਨਾਲ ਉਹਨਾਂ ਨੂੰ ਮਾਰਜਨ ਦੇਣਾ ਚਾਹੀਦਾ। ਉਹ ਕਦਰੇ ਬਿਹਤਰ ਲੋਕ ਨੇ ਸਿਆਸੀ ਲਿਹਾਜ਼ ਨਾਲ, ਉਹ ਖੌਫ ਬਹੁਤ ਬਿਹਤਰ ਨੇ। ਉਹਨਾਂ 'ਚ ਗਲਤੀਆਂ ਹੋਣਗੀਆਂ, ਲੇਕਿਨ ਉਹਨਾਂ 'ਚ ਇਹ ਹੌਸਲਾ ਵੀ ਹੈ ਕਿ ਉਹ ਗਲਤੀ ਨੂੰ ਤਸਲੀਮ ਵੀ ਕਰਦੇ, ਔਰ ਉਹਨਾਂ ਦੇ ਨਾਲ ਆਵਾਮ ਦੇ ਨਾਲ ਉਹਨਾਂ ਦੀ ਜੁੜਤ ਵੀ ਇੱਕ ਹੈ ਵੇ। ਉਹਨਾਂ ਨਾਲ ਗੱਲ ਹੋ ਸਕਦੀ, ਬੈਠ ਕੇ ਉਹਨਾਂ ਨੂੰ ਸਮਝਾਇਆ ਜਾ ਸਕਦਾ, ਉਹ ਸਾਨੂੰ ਸਮਝਾ ਸਕਦੇ ਨੇ, ਤੇ ਉਹਨਾਂ ਦੇ ਨਾਲ ਇਹ ਗੱਲ ਹੈ। ਤੇ ਗੱਲ ਮਕਸਦ ਹੈਗਾ ਕਿ ਤੁਸੀਂ ਜਿਹੜੇ ਪਖਤੂਨ ਜਾਂ ਪਸ਼ਤੋ ਬੋਲਣ ਵਾਲਿਆਂ ਦਾ ਜਾਂ ਇਹਨਾਂ ਦੀ ਤੁਸੀਂ ਕਰ ਰਹੇ ਹੋ, ਤੇ ਉਹ ਤੇ ਪਾਕਿਸਤਾਨ ਦੇ ਬਹੁਤ ਵੱਡੇ ਸਟੇਕ ਹੋਲਡਰ ਆਪ ਨੇ ਬਿਲਕੁਲ ਦੇਖੋ ਨਾ, ਉਹ ਕਿਸ ਤਰ੍ਹਾਂ ਤੁਹਾਡੇ ਨਾਲ ਇਹਨਾਂ ਨੇ ਚੱਲਣਾ। ਮੇਰੀ ਤੇ ਇਹ ਸਮਝ ਤੋਂ ਬਾਹਰ ਹੈ ਕਿ ਦੇਖੋ ਨਾ, ਜਿਹੜਾ ਪਖਤੂਨ ਜਿਹਨੂੰ ਅਸੀਂ ਕਹਿੰਦੇ ਆ, ਉਹ ਤੇ ਪਾਕਿਸਤਾਨ ਦਾ ਸਟੇਕ ਹੋਲਡਰ ਹੈਗਾ, ਅਫਗਾਨਿਸਤਾਨ ਤੋਂ ਜ਼ਿਆਦਾ ਪਾਕਿਸਤਾਨ ਦਾ ਸਟੇਕ ਹੋਲਡਰ ਹੈਗਾ। ਇਹ ਕਿਵੇਂ ਇਹਨਾਂ ਨੇ ਗਲਤਫਹਿਮੀ ਕੀਤੀ ਹੈ। ਟਰੱਕਿੰਗ ਇੰਡਸਟਰੀ ਉੱਥੇ ਸਾਰਾ ਕੁਝ ਉਹਨਾਂ ਦੇ ਪੰਜਾਬ ਦੇ ਲੋਕਾਂ ਦੇ ਨਾਲ ਤਾਲੁਕਾਤ, ਉਹਨਾਂ ਦੇ ਸਿੰਧ ਦੇ ਵਿੱਚ ਤਾਲੁਕਾਤ, ਉਹਨਾਂ ਦੇ ਕਰਾਚੀ ਦੇ ਵਿੱਚ ਤਾਲੁਕਾਤ। ਉਹ ਯਾਨੀ ਮੈਂ ਸਮਝਦਾ ਵਾਂ ਕਿ ਪੰਜਾਬ, ਪਠਾਨ, ਸਿੰਧ, ਬਲੋਚ, ਇਹਨਾਂ ਦੇ ਦਰਮਿਆਨ ਇਹ ਤੇ ਇੱਕ ਦੂਸਰੇ ਨਾਲ ਜਿਵੇਂ ਅੰਗਲੀਆਂ ਸੰਗਲੀਆਂ ਫਸੀਆਂ ਨੇ, ਤੁਸੀਂ ਇਹਨਾਂ ਨੂੰ ਅਲੱਗ ਨਹੀਂ ਕਰ ਸਕਦੇ। ਕਿਆ ਜਿਹੜਾ ਪਸ਼ਤੂਨ ਹੈ ਉਹ ਪੰਜਾਬੀ ਨੂੰ ਅਲੱਗ ਕਰ ਸਕਦਾ? ਨਹੀਂ। ਕੇਪੀ ਦੇ ਅੰਦਰ ਬੇਸ਼ੁਮਾਰ ਪੰਜਾਬੀਆਂ ਦੇ ਕਾਰੋਬਾਰ ਨੇ, ਬਹੁਤ ਬਹੁਤ ਵੱਡੇ ਕਾਰੋਬਾਰ ਨੇ। ਬਲੋਚਿਸਤਾਨ ਦੇ ਜਾਂ ਪੰਜਾਬ 'ਚ ਬਲੋਚ ਨੇ, ਸਿੰਧ ਦੇ ਨੇ, ਕਰਾਚੀ 'ਚ ਨੇ, ਜਾਂ ਉਰਦੂ ਸਪੀਕਿੰਗ ਨੇ। ਪਾਕਿਸਤਾਨ ਦੇ ਮਾਲਕ ਨੇ ਯਾਰ ਸਾਰੇ। ਇਹਨਾਂ ਨੂੰ ਅਲੱਦਗੀ ਦੀ ਲੋੜ ਕਿਹਦੇ ਕੋਲੋਂ ਅਲੱਦਾ ਹੋਣਾ? ਆਪਣੇ ਆਪ ਤੋਂ ਹੋਣਾ ਅਲੱਦਾ। ਬੇਵਕੂਫੀ ਹੈ ਨਾ, ਜਾਂ ਇੱਕ ਜ਼ਿਹਨੀ ਖਲਫਸ਼ਾਰ ਪੈਦਾ ਕਰਨ ਵਾਲੀ ਗੱਲ ਮੈਨੂੰ ਤੇ ਲੱਗਦੀ ਪਈ ਹੈ। ਤੇ ਇਹ ਲਿਹਾਜ਼ਾ ਹੁਣ ਇਹਨਾਂ ਲੋਕਾਂ ਨੂੰ ਯਾਦ ਚਾਹੀਦਾ ਆਪਣਾ ਸਿਆਸੀ ਨਜ਼ਰੀਆਤ ਨੂੰ ਤਬਦੀਲ ਕਰ ਲੈਣ, ਲੇਕਿਨ ਇਸ ਬੁਢਾਪੇ ਦੇ ਵਿੱਚ ਜਿਹੜੇ ਮੁਸਲਸਲ ਜੋ ਸਬਕ ਪੜ੍ਹਿਆ ਤੇ ਉਂਝ ਹੀ ਇਹਨਾਂ ਨੇ ਪੜ੍ਹਾਉਣਾ ਹੈ, ਤੇ ਜ਼ਿਆਦਾ ਬਿਹਤਰ ਹੈਗਾ ਕਿ ਰਿਟਾਇਰ ਕਰ ਦੇਣ ਜਾਂ ਇਹਨਾਂ ਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਵੇ। ਸਿਆਸਤ ਵਿੱਚ ਉਹਨਾਂ ਇਲਾਕਿਆਂ ਦੇ ਵਿੱਚੋਂ ਕੌਮ ਪ੍ਰਸਤਾਂ 'ਚ ਵੀ ਤਾਂ ਨਵੇਂ ਜ਼ਿਹਨ ਚਾਹੀਦੇ ਨੇ ਸਾਨੂੰ, ਨਿਊ ਜਨਰੇਸ਼ਨ ਆਵੇ। ਕੌਮ ਪ੍ਰਸਤ ਹੋਣਾ ਕੋਈ ਬੁਰਾਈ ਨਹੀਂ, ਲੇਕਿਨ ਆਪਣੀ ਕੌਮ ਦੇ ਵਾਸਤੇ ਹਮਦਰਦੀ ਵੀ ਤੇ ਦਿਖਾਣੀ ਚਾਹੀਦੀ ਹੈ ਨਾ। ਠੀਕ ਹੋਗਾ ਚੋਰ ਸਾਹਿਬ।